ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ? ਵਾਲੋ ਅੱਜ ਬੜਾ ਸੋਹਣਾ ਦਿਨ ਨਿਕਲਿਆ, ਚਮਕਦਾਰ ਧੁੱਪ ਹੈ ਅਤੇ ਮੇਰੀ ਦੁਆ ਹੈ ਵੀ ਰੱਬ ਸੋਹਣਾ ਤੁਹਾਨੂੰ ਵੀ ਸੂਰਜ ਵਰਗਾ ਜ਼ਰਫ ਤੇ ਜਿਵੇਂ ਸੂਰਜ ਸਾਰਿਆਂ 'ਤੇ ਚਾਨਣ ਕਰਦਾ ਹੈ ਨਾ ਜੀ, ਸਭ ਨੂੰ ਰੋਸ਼ਨੀ ਅਤੇ ਐਨਰਜੀ ਦਿੰਦਾ। ਇੰਝ ਹੀ ਤੁਸੀਂ ਵੀ ਸਾਰਿਆਂ ਨੂੰ ਖੁਸ਼ੀਆਂ ਦਿਓ ਅਤੇ ਸਾਰਿਆਂ ਤੋਂ ਆਸਾਨੀਆਂ ਔਰ ਸਭ ਦੇ ਵਾਸਤੇ ਮੁਫੀਦ ਸਾਬਤ ਹੋਵੋ। ਅੱਲਾ ਦੀ ਰਹਿਮਤ ਹੁੰਦੀ ਹੈ ਉਸ ਬੰਦੇ ਉੱਤੇ ਜਿਹੜਾ ਮੁਫੀਦ ਹੁੰਦਾ। ਖਲਕੇ ਖੁਦਾ ਹੁਣ ਗੱਲਾਂ ਵੀ ਮਾਰਦੀ ਹੈ, ਪਰ ਇੰਝ ਹੀ ਸਮਝੋ ਜਿਹੜੇ ਬੂਟੇ ਨੂੰ ਫਲ ਲੱਗਦਾ ਉਹਦੇ 'ਤੇ ਫਿਰ ਪੱਥਰ ਵੀ ਆਉਂਦੇ ਨੇ, ਬਰਦਾਸ਼ਤ ਕਰ ਜਾਓ। ਚੰਗਿਆਂ ਦੁਨੀਆ ਬੁਰਾ ਆਖਦੀ ਹੈ, ਆਖਣ ਦਿਓ। ਤੁਸੀਂ ਜੋ ਚੰਗਾ ਕਰ ਸਕਦੇ ਹੋ ਉਹ ਕਰੀ ਜਾਓ। ਹੋਰ ਸੁਣਾਓ। ਅੱਜ ਮੈਂ ਤੁਹਾਨੂੰ ਥੋੜ੍ਹਾ ਜਿਹਾ ਸ਼ਹਿਰ ਅਤੇ ਥੋੜ੍ਹਾ ਜਿਹਾ ਪਿੰਡ ਦੋਵਾਂ ਦੀ ਥੋੜ੍ਹੀ ਜਿਹੀ ਗਸ਼ਤ ਕਰਾਨਾ। ਇੱਥੇ ਵੇਖੋ ਜੀ, ਹਰ ਘਰ ਦੇ ਨਾਲ ਜਿਹੜਾ ਨਾ ਜੀ ਉਹ ਇੱਕ ਗਾਰਡਨ ਲਾਜ਼ਮੀ ਹੈ। ਇਸ ਵਾਸਤੇ ਤੁਸੀਂ ਜਿੱਥੇ ਵੀ ਘਰ ਵੇਖੋ ਤੇ ਉੱਥੇ ਗਰੀਨਰੀ, ਦਰਖਤ ਉਹ ਵੀ ਨਾਲ ਨਜ਼ਰ ਆਏਗਾ। ਅਤੇ ਵਿੱਚ ਗਰੀਨ ਬੈਲਟ ਵੀ ਲਾਜ਼ਮੀ ਹੁੰਦੀ ਹੈ। ਵਿੱਚ ਖਾਲੀ ਥਾਂ ਜੇ ਛੱਡਣੀ ਨਹੀਂ, ਜਿੱਥੇ ਥਾਂ ਖਾਲੀ ਹੈ ਅਤੇ ਜ਼ਮੀਨ ਮੰਦੀ ਹੈ ਉੱਥੇ ਦਰਖਤ, ਗਰੀਨਰੀ ਲਾਜ਼ਮੀ ਲਾਉਣੀ ਹੀ ਲਾਉਣੀ ਹੈ। ਨਾ ਇਹ ਨਾ ਵੀ ਲਾਉਣ ਦੇ ਕੁਦਰਤ ਨੂੰ ਹੀ ਹੋ ਜਾਂਦੀ ਹੈ। ਬਾਰਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਅਤੇ ਰੱਬ ਦੀ ਰਹਿਮਤ ਦੇ ਨਾਲ ਉੱਥੇ ਬੂਟੇ ਝਾੜੀਆਂ ਉੱਗਦੇ ਰਹਿੰਦੇ ਨੇ। ਵਿੱਚ ਕੋਈ ਬਾਰਿਸ਼ਾਂ ਦਾ ਸਪੈਲ ਆਇਆ, ਹੁਣ 2-3 ਦਿਨ ਤੋਂ ਉਹ ਵੀ ਖ਼ਤਮ ਹੋ ਗਿਆ, ਮੁੜ ਧੁੱਪਾਂ ਸ਼ੁਰੂ ਹੋ ਗਈਆਂ। ਅੱਛਾ ਮੌਸਮ। ਇਹ ਇੱਕ ਫਾਰਮ ਹਾਊਸ ਹੈ ਜੀ, ਅੰਦਰੋਂ ਇਹ ਬੀਬੀ ਘੋੜਾ ਲੈ ਕੇ ਆਈ, ਨਾਲ ਹੀ ਘੋੜਿਆਂ ਦਾ ਇਹਦਾ ਫਾਰਮ ਹੈ। ਉਹ ਇੱਕ ਘੋੜਾ ਤੁਹਾਨੂੰ ਹੋਰ ਵੀ ਨਜ਼ਰ ਆ ਰਿਹਾ, ਅਤੇ ਬਥੇਰੇ ਘੋੜੇ ਪੇ ਫਿਰਦੇ ਨੇ। ਇਹ ਦੋਵਾਂ ਪਾਸੇ ਜਨਾਬ ਫਾਰਮਸ ਹੀ ਹਨ। ਕੋਈ ਫਸਲਾਂ ਲੱਗੀਆਂ ਹਨ ਅਤੇ ਕੁਝ ਖਾਲੀ ਜਗ੍ਹਾ ਹੈ ਜਿੱਥੇ ਕੋਈ ਪੱਠੇ ਸ਼ੱਠੇ ਲੱਗੇ ਹਨ, ਕੋਈ ਗਰੀਨਰੀ, ਕੋਈ ਗਾਹ ਸ਼ਾਹ ਲੱਗਾ ਅਤੇ ਘੋੜੇ ਨੇ ਢੇਰ ਸਾਰੇ ਇਹਦੇ ਵਿੱਚ। ਮੈਂ ਪਿਆ ਸੋਚਦਾ ਸੀ ਕਿ ਵੀ ਜਿਵੇਂ ਜਾਨਵਰ ਨੇ ਉਹ ਇੱਕ ਮਖਸੂਸ ਉਹ ਆਪਣਾ ਖਾਣਾ ਖਾਂਦੇ ਨੇ ਅਤੇ ਉਹ ਫਿੱਟ ਰਹਿੰਦੇ ਨੇ, ਅਤੇ ਬੰਦਾ ਜਿਹੜਾ ਉਹ ਇਤਨੀਆਂ ਚੀਜ਼ਾਂ ਉਹ ਗੋਸ਼ਤ ਵੀ ਖਾ ਜਾਂਦਾ, ਉਹ ਸਬਜ਼ੀਆਂ ਵੀ ਖਾਂਦਾ, ਉਹ ਪਤਾ ਨਹੀਂ ਕਿਹੜੀ ਕਿਹੜੀ ਅਲਾ ਬਲਾ ਉਹ ਖਾਈ ਜਾਂਦਾ, ਅਤੇ ਫਿਰ ਉਹ ਬਿਮਾਰ ਵੀ ਰਹਿੰਦਾ। ਅਤੇ ਮੇਰਾ ਖਿਆਲ ਹੈ ਕਿ ਗਜ਼ਾ ਅਗਰ ਸਾਦੀ ਖਾਧੀ ਜਾਏ ਅਤੇ ਬੰਦਾ ਠੀਕ ਰਹੇ। ਮੇਰਾ ਖਿਆਲ ਹੈ ਮਿਰਚ ਮਸਾਲੇ ਜਿਹੜੇ ਨਾ ਜੀ ਜ਼ਿਆਦਾ ਚਸਕੇ
ਇਹ ਬੰਦੇ ਦੀ ਸਿਹਤ ਖਰਾਬ ਕਰ ਛੱਡਦੇ ਨੇ। ਇਹਨਾਂ ਤੋਂ ਬਚਣਾ ਚਾਹੀਦਾ ਅਤੇ ਵਰਜ਼ਿਸ਼ ਕਰਨੀ ਚਾਹੀਦੀ ਨਾਲ। ਕਿਉਂ ਜੇ ਜਿਹੜੇ ਜਾਨਵਰ ਨੇ ਉਹ ਵੀ ਮੁਸਲਸਲ ਖਲੋਤੇ ਹੀ ਰਹਿੰਦੇ ਨੇ ਔਰ ਵਾਕ ਕਰਦੇ ਰਹਿੰਦੇ ਨੇ, ਅਤੇ ਇਹਦਾ मतलब सेहत आस्ते वॉक करनी भी बड़ी ज़रूरी है। ਜਿਹੜੀ ਵੀ ਕਾਰ ਸ਼ਾਰ ਵੇਖੋ ਨਾ ਜੀ ਖਲੋ ਜਾਏ ਉਹ ਫਿਰ ਉਹ ਗੱਲ ਸਾੜੀ ਜਾਂਦੀ ਹੈ, ਉਹਨੂੰ ਜ਼ੰਗ ਲੱਗ ਜਾਂਦਾ। ਅਤੇ ਇੰਝ ਇਨਸਾਨੀ ਜਿਸਮ ਵੀ ਜਿਹੜਾ ਟੁਰਦਾ ਫਿਰਦਾ ਰਹੇ ਉਹ ਠੀਕ ਰਹਿੰਦਾ। ਇਹ ਵੇਖੋ ਜੀ घरां दे सामने कैसी ज़बरदस्त ग्रीन लैंडस्केप है। बड़ा ही खूबसूरत नज़ारा है। प्राइवेट लैंड है ना जी, फैंसिंग कर छड़ी है, तुसीं इहदे अंदर नहीं हो जा सकते। अंदर गए तो हो सकता ट्रेसपास हो गया। बड़ी मोटी ताज़ी गुग्गी बैठी है सामने। गुग्गी है या होर बुला है। हवा चल रही है जी और बड़ा ही सुहाना मौसम है। बंदे वेखो टुर रहे हैं अपने अपने मंजिलां। हर बंदा जड़ा वो किसी रौले च, हर बंदा सफ़र च, हर बंदे दी कहानी है जी। ये कहानी असी आप लिखते हैं ना जी, हर बंदा अपनी कहानी लिखता पाया। तो उस कहानी का फिर एक नतीजा निकलना। कोशिश करनी चाहिए सन भी असी अच्छी कहानी लिखिए जिसका रिजल्ट चंगा निकले। वर्ड तो होंदा ना जी, मॉरल ऑफ द स्टोरी, मॉरल के निकलिया। जो बंदा पाकीज़ा साफ सुथरा सादा खाए ना जी तो सेहतमंद रहिंदा। तो इंज ही बंदे दी सोचां भी पाक होण और ਉਹਦੇ अमाल ਜਿਹੜੇ ਨੇ ਉਹ नेक नीति उत्ते मबनी होण ते ਉਹਦੀ ਜ਼ਿੰਦਗੀ ਦੀ ਕਹਾਣੀ ਵੀ सेहतमंद हो ਜਾਂਦੀ है। ਉਹਦੀ ਜ਼ਿੰਦਗੀ ਜਿਹੜੀ ਹੈ ਨਾ ਜੀ ਉਹਦੇ ਬਾਅਦ ਵੀ ਉਹਦੇ ਚੰਗੇ ਰਿਜ਼ਲਟ ਨਿਕਲਦੇ ਨੇ। ਉਹ ਆਪਣੇ ਨਾਲ ਵੀ ਚੰਗੇ ਮਾਰਕਸ ਲੈ ਜਾਂਦਾ ਅਤੇ ਆਪਣੇ ਪਿੱਛੇ ਵੀ ਚੰਗੀ ਸਟੋਰੀ ਛੱਡ ਜਾਂਦਾ। ਸਾਡੇ ਹਰ ਅਮਲ ਦਾ ਇੱਕ ਨਤੀਜਾ ਨਿਕਲਣਾ ਨਾ ਜੀ। ਇਨਸਾਨ ਨੂੰ ਬੇਮਕਸਦ ਤਾਂ ਨਹੀਂ ਦੁਨੀਆ 'ਤੇ ਭੇਜਿਆ ਰੱਬ ਨੇ। ਹੁਣ ਚੋਇਸ ਦਿੱਤੀ, ਹੁਣ ਆਪਸ਼ਨ ਦਿੱਤੀ ਹੈ, ਦੋ ਰਸਤੇ ਦੱਸੇ ਨੇ ਕਿ ਇਸ ਤੇ ਟੁਰ ਤੇ ਇਹ ਨਤੀਜਾ ਨਿਕਲ ਸੀ, ਜੇ ਇਸ ਤੇ ਨਾ ਟੁਰਿਆ ਦੂਜੇ ਬਣੇ ਗਿਆ ਤਾਂ ਇਹ ਨਤੀਜਾ ਨਿਕਲਣਾ। ਹੁਣ ਚੋਇਸ ਜਿਹੜੀ ਹੈ ਉਹ ਸਾਡੀ ਆਪਣੀ ਹੈ। ਅੱਲਾ ਕਰੇ ਅਸੀਂ ਆਪਣੇ
ਨਫਸ ਦੇ ਫਰੇਬ ਤੋਂ ਬਚ ਜਾਈਏ। ਨਫਸ ਨੂੰ ਬੜੇ ਫਰੇਬ ਹੁੰਦੇ ਨੇ, ਬੜੇ ਵੱਲ ਫਰੇਬ ਹੁੰਦੇ ਨੇ। ਉਹ ਬੰਦੇ ਨੂੰ ਘੇਰ ਘੇਰ ਕੇ ਮਾਰਦਾ। ਅੱਲਾਹ ਤਾਲਾ ਸਾਨੂੰ ਸਾਡੇ ਨਫਸ ਦੇ ਹਵਾਲੇ ਨਾ ਫਰਮਾਏ। ਅੱਲਾਹ ਤਾਲਾ ਸਾਡੇ ਉੱਤੇ ਆਪਣੀ ਰਹਿਮਤ ਦੀ ਚਾਦਰ ਪਾ ਦੇ, ਆਪਣਾ ਕਰਮ ਕਰ ਦੇ, ਆਪਣੀ ਰਹਿਮਤਾਂ ਕਰ ਦੇ, ਤਾਂ ਜੇ ਸਾਡਾ ਇਹ ਸਫ਼ਰ ਜਿਹੜਾ ਹੈ ਬਖੈਰ ਖੂਬੀ ਅੰਜਾਮ ਪਾਵੇ ਅਤੇ ਸਾਡੀ ਜ਼ਿੰਦਗੀ ਦੀ ਕਹਾਣੀ ਦਾ ਐਂਡ ਰਿਜ਼ਲਟ ਜਿਹੜਾ ਉਹ ਚੰਗਾ ਨਿਕਲੇ। ਆਪਣੀਆਂ ਸੋਚਾਂ ਨੂੰ, ਆਪਣੀ ਨੀਅਤ ਨੂੰ ਅਸੀਂ ਚੰਗਿਆਂ ਕਰ ਲਈਏ, ਆਪਣੇ ਇਰਾਦਿਆਂ ਨੂੰ ਅਸੀਂ ਅੱਲਾ ਦੀ ਰਜ਼ਾ ਦੇ ਹਵਾਲੇ ਕਰ ਦਈਏ, ਅਤੇ ਯਕੀਨਨ ਐਂਡ ਰਿਜ਼ਲਟ ਚੰਗਾ ਹੀ ਨਿਕਲ ਸੀ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਸਿੱਧੇ ਰਾਹ 'ਤੇ ਚੱਲਣ ਦੀ ਤੌਫੀਕ ਅਤਾ ਫਰਮਾਏ ਜੀ। ਆਪਣਾ ਅਤੇ ਆਪਣੇ ਆਸ ਪਾਸ ਦੇ ਸਭ ਦਾ ਖਿਆਲ ਰੱਖੋ, ਬੱਚਿਆਂ ਦੇ ਨਾਲ ਪਿਆਰ ਕਰੋ, ਵੱਡਿਆਂ ਦਾ ਅਦਬ ਕਰੋ। ਰੱਬ ਰਾਖਾ ਜੀ, ਸਲਾਮਤ ਰਹੋ।